व्यूअर्स वेलकम बैक ऑन प्रोग्राम। सो व्यूअर्स हुण आपां अपने जिहड़े व्यूअर जिहड़े लिखतां ने और कमेंट ने वो लैन जा रहे हैं, साझा करन जा रहे हैं। सो असीं चाहांगे कि तुसीं इस तरह बड़े रहना देखण सुणने आन लेकिन तुहाडा सब दा बहुत बहुत धन्नवाद जी। डॉक्टर साहब किहड़ी लिखत साझी करन जा रहे हैं? देखो ਅਸੀਂ ਆਲਰੇਡੀ ਅਨਾਉਂਸ ਕੀਤਾ ਸੀ ਕਿ ਹੁਣ ਸਾਡੀ sos@tv84.tv ਈਮੇਲ ਫੰਕਸ਼ਨਲ ਹੈ। ਸਾਡੇ ਵੀਰ ਭੈਣਾਂ ਲਿਖਣ ਔਰ ਦੋ ਲਿਖਤਾਂ ਕੱਲ੍ਹ ਜਿਹੜੀਆਂ ਸਾਨੂੰ ਆਈਆਂ, ਇੱਕ ਵੀਰ ਸਮਿੰਦਰ ਸਿੰਘ ਉਹਨਾਂ ਨੇ ਜਿੱਥੇ ਜਿਹੜਾ ਕੱਲ੍ਹ ਸਾਡੇ ਪ੍ਰੋਗਰਾਮ ਦਾ ਥੰਬਨੇਲ ਸੀ ਉਸ ਦੇ ਉੱਤੇ ਉਹਨਾਂ ਨੇ ਇਤਰਾਜ਼ ਕੀਤਾ ਕਿਉਂਕਿ ਬੈਕਗਰਾਊਂਡ 'ਤੇ ਦਰਬਾਰ ਸਾਹਿਬ ਸੀ ਔਰ ਫਰੰਟ ਦੇ ਉੱਤੇ ਉਸ ਦੀ ਗੁਜਰਾਤਣ ਦੀ ਜਿਹੜੀ ਹੈ ਉਹ ਸ਼ੀਰ ਸ਼ਾਸਨ ਕਰਨ ਦੀ ਪਿਕਚਰ ਸੀ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹ ਪਿਕਚਰ ਨਾ ਦਿੰਦੇ ਤਾਂ ਇਹ ਬਿਹਤਰ ਹੁੰਦਾ ਵੀ ਦਰਬਾਰ ਸਾਹਿਬ ਰਹਿੰਦਾ। ਜਿਉਂ ਹੀ ਉਹਨਾਂ ਨੇ ਕਿਹਾ ਯੋਰ ਪ੍ਰੋਗਰਾਮ ਸੱਚੋ ਸੱਚ ਵਿਦ ਡਾਕਟਰ ਅਮਰਜੀਤ ਸਿੰਘ ਜੂਨ 24 ਕੰਪਲੀਟ ਸ਼ੋ ਵੇਅਰ ਪ੍ਰੋਗਰਾਮ ਸਕਰੀਨ ਸ਼ੋ ਦਰਬਾਰ ਸਾਹਿਬ ਅਲੋਂਗ ਵਿਦ ਯੋਗਾ ਗਰਲ will glorify the girl and the yoga instead the importance of Darbar Sahib. My request that programmer should have displayed Darbar Sahib without yoga girl and her treachery to holy place as Darbar Sahib. Her condemnation act should have been displayed by a clip in news. ਇਹ ਧਰਮਿੰਦਰ ਸਿੰਘ ਲਿਖਦੇ ਨੇ ਔਰ ਜੋ ਉਹਨਾਂ ਨੇ ਕਿਹਾ ਅਸੀਂ ਇਹਦੇ ਨਾਲ ਜੋ ਹੀ ਮੈਂ ਦੇਖਿਆ ਸਹਿਮਤ ਹਾਂ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਿਹਾ ਵੀ ਇਸ ਦਾ ਥੰਬਨੇਲ ਬਦਲੋ ਔਰ ਉਹਨਾਂ ਨੇ ਫੌਰਨ ਬਦਲਿਆ ਔਰ ਬਹੁਤ ਬਹੁਤ ਸ਼ੁਕਰੀਆ ਧਰਮਿੰਦਰ ਸਿੰਘ ਜੀ, ਤੁਸੀਂ ਸਾਡੇ ਨੋਟਿਸ 'ਚ ਲਿਆਂਦਾ ਔਰ ਅਸੀਂ ਉਸ ਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਹਾਂ। ਡਾਕਟਰ ਫਵਾਦ ਜਿਹੜੇ ਕਸ਼ਮੀਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਲਿਖਤ ਹੈ। ਉਹਨਾਂ ਨੇ ਸਤਿ ਸ੍ਰੀ ਅਕਾਲ, ਸਲਾਮ ਅਲੈਕਮ, ਹੋਪ ਯੂ ਆਰ ਆਲ ਗੁੱਡ ਸਰ। I have a question that is frequently popping in my mind. Indian constitution does not accept Sikhism as a separate religion and Sikhism is described as a sect of Hinduism, Article 25. This is a huge discrimination and violation of UN General Assembly Resolution 1514. First, I want to know why was it done? It seems to be a deliberate act. Do Sikhs accept Constitution of India when it clearly attacks the identity? Question mark. Sikhism is not even closer to Hinduism. Sikhism and Islam promote monotheism, Tawheed, and both religions doesn't allow idol worshipping, Buddha prasti. Why the Sikhs in India couldn't raise their voice against the discrimination in 1950s? Question mark. At last, I want to thank you and your team for bringing a platform that provides unbiased analysis and commentary on world affairs, particularly raising voice for oppressed. You are an inspiration. Dr. Fawad ji, बहुत शुक्रिया। ਤੁਸੀਂ ਨਾਲ ਵੀ ਜੁੜਦੇ ਹੋ ਔਰ ਲਿਖਦੇ ਵੀ ਹੋ ਔਰ ਇਹ ਸਾਡੇ ਲਈ ਜਿਹੜਾ ਉਹ ਸਿੱਖਣ ਦੀ ਪ੍ਰੋਸੈਸ ਵੀ ਹੁੰਦੀ ਹੈ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਆਰਟੀਕਲ 25B ਜਿਹੜਾ ਸਿੱਖਾਂ, ਬੌਧੀਆਂ ਔਰ ਜੈਨੀਆਂ ਨੂੰ ਹਿੰਦੂ ਐਲਾਨਦਾ ਹੈ। ਇਹ ਬੇਸਿਕ ਜਿਹੜਾ ਡਰਾਫਟ ਸੀ ਇੰਡੀਅਨ ਕਨਸਟੀਟਿਊਸ਼ਨ ਦਾ ਜਦੋਂ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਉਹਦੇ 'ਚ ਲਿਆਂਦਾ ਗਿਆ। ਦੋ ਸਿੱਖ ਨੁਮਾਇੰਦੇ ਜਿਹੜੇ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਅਕਾਲੀਆਂ ਵੱਲੋਂ ਇਲੈਕਟ ਹੋ ਕੇ ਗਏ ਸੀ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਇਕੱਲਾ ਇਸ ਦੇ ਉੱਤੇ ਹੀ ਨਹੀਂ ਜਤਾਇਆ ਕਿਉਂਕਿ ਸਿੱਖ ਪਾਰਟੀ ਅਕਾਲੀ ਦਲ ਨੇ ਇੰਡੀਅਨ ਯੂਨੀਅਨ ਨੂੰ ਜੁਆਇਨ ਇਸ ਸ਼ਰਤ ਦੇ ਉੱਤੇ ਕੀਤਾ ਸੀ ਕਿ ਕੋਈ ਕਨਸਟੀਟਿਊਸ਼ਨ ਜਿਹੜਾ ਬਣੇਗਾ ਉਸ ਦੇ ਵਿੱਚ ਪੰਜਾਬ ਨੂੰ, ਸਿੱਖਾਂ ਨੂੰ ਇੱਕ ਸਪੈਸ਼ਲ ਰੁਤਬਾ ਦਿੱਤਾ ਜਾਏਗਾ, ਜਿਸ ਬਾਰੇ ਜਵਾਹਰ ਲਾਲ ਨਹਿਰੂ ਦੇ ਲਫ਼ਜ਼ ਇਹ ਸੀ ਕਿ I have no objection if brave Sikhs of Punjab are given a province in the north of India where they may also be able to experience the glow of freedom. ਹੁਣ ਸਿੱਖ ਤਾਂ ਇਹ ਐਕਸਪੈਕਟ ਕਰਦੇ ਸੀ ਕਿ ਭਾਈ ਸਾਡੇ ਨਾਲ ਜੋ ਇਹਨਾਂ ਦਾ ਵਾਅਦਾ ਹੈ ਔਰ ਜਿਹਦੇ ਥੱਲੇ ਕੁਛ ਰਾਈਟਸ ਜਿਹੜੇ ਨੇ ਸਪੈਸ਼ਲ ਪੰਜਾਬ ਨੂੰ ਦਿੱਤੇ ਜਾਣਗੇ, ਜਿਵੇਂ ਡਿਮਾਂਡ ਸੀ ਕਿ ਅੰਦਰੂਨੀ ਖੁਦ ਮੁਖਤਾਰੀ ਕਿ ਵੀ ਫੋਰਨ ਅਫੇਅਰਸ, ਡਿਫੈਂਸ, ਕਮਿਊਨੀਕੇਸ਼ਨ, 2-3 ਮਹਿਕਮੇ ਫੈਡਰਲ ਰੱਖੇ, ਬਾਕੀ ਪੰਜਾਬ ਇੱਕ
ਜਿਹੜਾ ਆਟੋਨਮਸ ਪ੍ਰੋਵਿੰਸ ਹੋਏਗਾ। ਪਰ ਇੱਥੇ ਤਾਂ ਇਹ ਹੋਇਆ ਵੀ ਪ੍ਰੋਵਿੰਸ ਜਾਂ ਉਹਨਾਂ ਨੇ ਗਲੋ ਆਫ ਫਰੀडम ਤਾਂ ਕੀ ਦੇਣੀ ਸੀ, ਉਹਨਾਂ ਨੇ ਸਾਡੇ ਧਰਮ ਦੀ ਅਡਰੀ ਹੋਂਦ ਨੂੰ ਹੀ ਨਹੀਂ ਮੰਨਿਆ। ਔਰ ਜਿਹੜਾ ਤੁਹਾਡਾ ਸਵਾਲ ਸੀ ਕਿ ਵਿਰੋਧ ਕਿਉਂ ਨਹੀਂ ਕੀਤਾ, ਵਿਰੋਧ ਤਾਂ ਫੌਰਨ ਹੋਇਆ। ਔਰ ਇਹਨਾਂ ਦੋਨੋਂ ਨੁਮਾਇੰਦਿਆਂ ਨੇ ਦੇ ਰਿਫਿਊਜ਼ਡ ਟੂ ਸਾਈਨ ਔਨ ਦਾ ਡਰਾਫਟ ਆਫ ਇੰਡੀਅਨ ਕਨਸਟੀਟਿਊਸ਼ਨ। ਔਰ ਜਿਹੜੀ ਸਟੇਟਮੈਂਟ ਮੈਂ ਅਕਸਰ ਦਿੰਦਾ ਵੀ ਡੀ ਫੈਕਟੋ ਬੇਸ਼ੱਕ ਅਸੀਂ ਫਸ ਗਏ ਇਹਨਾਂ ਦੇ ਨਾਲ, ਡੀ ਜੂਰਿਸ ਨਹੀਂ ਮੰਨਿਆ ਹੋਇਆ। ਔਰ ਇਹੀ ਕਾਰਨ ਸੀ ਕਿ 26 ਜਨਵਰੀ 1950 ਨੂੰ ਜਦੋਂ ਇੰਡੀਅਨ ਕਨਸਟੀਟਿਊਸ਼ਨ ਇੰਪਲੀਮੈਂਟ ਕੀਤਾ ਗਿਆ, ਸਿੱਖਾਂ ਨੇ ਉਸ ਵੇਲੇ ਦੇ ਅਕਾਲੀ ਦਲ ਦੇ ਸੱਦੇ ਦੇ ਉੱਤੇ ਇਸ ਨੂੰ ਐਜ਼ ਏ ਬਲੈਕ ਡੇ ਕਿਹਾ ਸੀ। ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਾਏ ਸੀ, ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ ਬੀਬੀਆਂ ਨੇ ਲਈਆਂ ਸੀ। ਔਰ ਸਟਰਗਲ ਉਸ ਦਿਨ ਤੋਂ ਹੀ ਸ਼ੁਰੂ ਹੋ ਗਏ ਸੀ। ਔਰ ਅਸੀਂ ਜਿਵੇਂ ਇਸ ਕਨਸਟੀਟਿਊਸ਼ਨ 'ਚ ਫੇਥ ਤਾਂ ਦੂਰ ਦੀ ਗੱਲ, ਅਸੀਂ ਤਾਂ ਇਹਨੂੰ ਮੰਨਦੇ ਹੀ ਨਹੀਂ ਹੈ। ਔਰ ਜੂਨ 84 ਤੋਂ ਬਾਅਦ ਤਾਂ ਫਿਰ ਖਾਲਿਸਤਾਨ ਦੀ ਸਟਰਗਲ ਸ਼ੁਰੂ ਹੋ ਜਾਂਦੀ ਹੈ। ਔਰ ਵੈਸੇ ਤੁਸੀਂ ਜਿਹੜਾ UN ਜਨਰਲ ਅਸੈਂਬਲੀ ਰੈਜ਼ੋਲੂਸ਼ਨ 1514 ਦੀ ਗੱਲ ਕੀਤੀ, ਮੈਂ ਰਿਸਰਚ ਕਰਾਂਗਾ ਕਿ ਇਹ ਕੀ ਹੈ। ਪਰ ਕਿਉਂਕਿ ਅਸੀਂ ਗਵਰਨਰ ਨਹੀਂ ਹੁੰਦੇ ਉਹਨਾਂ ਦੇ ਥੱਲੇ, ਹੁਣ ਤਾਂ ਆਜ਼ਾਦੀ ਦਾ ਝੰਡਾ, ਹੁਣ ਤਾਂ UN ਦੇ ਕੋਲ ਅਸੀਂ ਇੱਕ ਅੱਡ ਮੁਲਕ ਲਈ ਰੈਫਰੈਂਡਮ ਦੀ ਮੰਗ ਲੈ ਕੇ ਜਾ ਰਹੇ ਹਾਂ। ਇਸ ਲਈ ਉਹਨਾਂ ਨੇ ਜਿਹੜਾ ਹੈ ਉਹ ਸਾਡੇ ਨਾਲ ਜੋ ਕੀਤਾ, ਇਹ ਉਸ ਤੋਂ ਬਾਅਦ ਹੀ ਸਾਡੀ ਸਟਰਗਲ ਦੀ ਸ਼ੁਰੂਆਤ ਹੋਈ। ਔਰ ਮੇਰਾ ਖਿਆਲ ਹੈ ਇਹੀ ਉਸ ਦਾ ਲੁਬੇ ਲੁਬਾਬ ਹੈ ਸਾਰੀ ਲਿਖਤ ਦਾ। ਬਾਕੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ, ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਅੱਛੇ ਮੈਸੇਜ ਜੋ ਸਾਨੂੰ ਭੇਜੇ ਨੇ ਔਰ ਹਮੇਸ਼ਾ ਸਾਨੂੰ ਇਸ ਤਰ੍ਹਾਂ ਭੇਜਦੇ ਰਹੋ। ਨਿਹੰਗ ਸਿੰਘ ਜੀ ਲਿਖਦੇ ਨੇ, ਅਮੇਜ਼ਿੰਗ ਸ਼ੋ ਡਾਕਟਰ ਸਾਹਿਬ, ਯੂ ਹੈਵ ਗ੍ਰੇਟ ਨੌਲੇਜ। ਔਰ ਗੁਰਮੁਖ ਸਿੰਘ ਗੁਰਮੁਖ ਜੀ ਵੀ ਆਏ ਨੇ ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਿੰਘ ਨਵਜੋਤ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਲਿਹਾਰ ਸਿੰਘ ਕੰਗ ਜੀ ਵੀ ਫਤਿਹ ਬੁਲਾਉਂਦੇ ਨੇ। ਨਰਿੰਦਰ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮਹਿੰਦਰ ਸਿੰਘ ਜੀ ਵੀ ਕਹਿੰਦੇ ਨੇ ਕਿ ਅਸੀਂ ਜਿੱਤਾਂਗੇ, ਜ਼ਰੂਰ ਜਿੱਤਾਂਗੇ। ਔਰ ਫਿਰ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਵਰਿੰਦਰ ਸਿੰਘ ਜੀ ਲਿਖਦੇ ਨੇ ਕਿ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਆਪਣਾ ਦਸਵੰਧ TV 84 ਨੂੰ ਦਿਆ ਕਰੋ। ਅਸੀਂ ਆਪਣਾ ਇੱਕੋ ਇੱਕ ਜਿਹੜਾ ਪੰਥਕ ਚੈਨਲ ਨੂੰ ਹੋਰ ਕਹਿੰਦੇ ਬੁਲੰਦੀਆਂ ਤੱਕ ਲੈ ਕੇ ਜਾ ਸਕਾਂਗੇ ਜੇ ਤੁਹਾਡਾ ਦਸਵੰਧ ਸਾਨੂੰ ਵਰਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਮੈਂ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਦਬਵੀਂ ਜਿਹੀ ਆਵਾਜ਼ 'ਚ ਆਪਣੀ ਜਿਹੜੀ ਹਕੀਕਤ ਹੈ ਉਹਨੂੰ ਬਿਆਨਿਆ। ਔਰ ਮੈਂ ਸਮਝਦਾ ਵੀ ਜਿਹੜੇ ਸਾਡੇ ਪਿਆਰੇ ਨੇ, ਸੈਂਸਿਟਿਵ ਔਰ ਸਮਝਣ ਵਾਲੇ ਨੇ, ਜੇ ਇਸ ਦੇ ਉੱਤੇ ਅਮਲ ਦਰਾਮਦ ਕਰਨਗੇ ਤੇ ਅਸੀਂ ਇਸ ਨੂੰ ਅੱਗੇ ਤੋਰ ਸਕਾਂਗੇ। ਬਾਕੀ ਜਿਵੇਂ ਗੁਰੂ ਨੂੰ ਪਾਉਂਦਾ। ਔਰ ਇਸ ਤਰ੍ਹਾਂ ਗੁਰਮਹਿੰਦਰ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਤੁਸੀਂ ਧੰਨ ਹੋ, ਕਿੰਨੀ ਸੇਵਾ ਕਰ ਰਹੇ ਹੋ। ਔਰ ਜੀ ਧੰਨ ਤਾਂ ਸਤਿਗੁਰੂ ਨੇ ਔਰ ਗੁਰੂ ਕੇ ਸਿੱਖ ਨੇ। ਅਸੀਂ ਤਾਂ ਆਵਾਜ਼ ਨੂੰ ਬੁਲੰਦ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਇਹ ਤੁਹਾਡਾ ਸਭ ਦਾ ਸਹਿਯੋਗ ਔਰ ਐਫਰਟ ਹੈ ਕਿ ਅਸੀਂ ਇਸ ਆਵਾਜ਼ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਕੰਬੈਟ ਐਕਸ ਜੀ ਲਿਖਦੇ ਨੇ ਕਿ ਇਹੀ ਫਰਕ ਹੈ ਸਿੱਖਾਂ ਵਿੱਚ ਤੇ ਹਿੰਦੂਆਂ ਵਿੱਚ। ਤੁਸੀਂ ਕਦੇ ਵੇਖਿਆ ਮੰਦਿਰ ਵਿੱਚ ਸਿੱਖਾਂ ਨੂੰ ਗਲਤ ਕੰਮ ਕਰਦੇ ਔਰ ਪਰ ਇਹ ਚਨਕਿਆ ਦੀ ਔਲਾਦ ਸਾਡੇ ਗੁਰੂ ਘਰ ਤੰਦੇ ਨੇ ਡਿਸਰਿਸਪੈਕਟ ਕਰਦੇ ਹੈ, ਢਾਂਦੇ ਨੇ ਡਿਸਰਿਸਪੈਕਟ ਕਰਦੇ ਨੇ। ਫਰਕ ਤਾਂ ਹੈ ਪੰਜਾਬੀ ਹੱਲ ਹੈ, ਜਿਹੜਾ ਪੰਜਾਬ ਹੱਲ ਆਜ਼ਾਦੀ ਹੈ। ਔਰ ਦੇਖੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਹਰ ਇੱਕ ਦਾ ਆਪਣਾ ਆਪਣਾ ਪੂਜਾ ਦਾ ਜਾਂ ਇਬਾਦਤ ਦਾ ਤਰੀਕਾ ਹੈ, ਪਰ ਧਰਮ ਸਥਾਨਾਂ ਨੂੰ ਬਿਲਕੁਲ ਕਿਸੇ ਨੂੰ ਵੀ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਵੱਡਾ ਤਾਂ ਕੋਈ ਸਬੂਤ ਨਹੀਂ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਦੇ ਲਈ ਆਪਣੀ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਫੇਥ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਸੀ। ਸੋ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਜਿਹੜੀਆਂ ਨੇ ਇਹ ਇਨਹੈਰੈਂਟ ਨੇ ਔਰ ਇਹੀ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ ਉਹ ਹਰ ਸਿੱਖ ਦੇ ਅੰਦਰ ਜਦੋਂ ਸਿੱਖ ਖਲੋਂਦਾ ਹੈ ਧਾਰਮਿਕ ਆਜ਼ਾਦੀ ਲਈ ਕਿਸੇ ਦੀ ਵੀ, ਉਹ ਕਿਸੇ ਵੀ ਮੰਦਰ, ਮਸੀਤ, ਚਰਚ, ਸਿਨਾਗੋਗ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਦੇ ਦਿਲ ਨੂੰ ਨੁਕਸਾਨ ਜਿਹੜਾ ਹਰਟ ਕਰਨਾ ਇਹ ਉਹਦਾ ਹਿੱਸਾ ਨਹੀਂ ਹੈ। ਸੁਰਮੁਖ ਮੰਦਰਾਂ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਬੀਬਾ ਮੁੰਡਾ ਲਿਖਦੇ ਨੇ ਕਿ ਇੰਡੀਆ ਗਵਰਨਮੈਂਟ ਨੇ ਤੁਹਾਡਾ ਜਿਹੜਾ ਚੈਨਲ ਹੈ ਉਹ ਬੈਨ ਕੀਤਾ ਹੋਇਆ ਹੈ ਇੰਡੀਆ 'ਚ, ਬਟ ਸਟਿਲ ਆਪਾਂ ਦੇਖਦੇ ਹਾਂ ਬਾਈਪਾਸ ਕਰਕੇ। ਬੀਬੇ ਮੁੰਡੇ ਜੀ ਤੁਸੀਂ ਬੀਬੇ ਹੋ, ਫਿਰ ਬੀਬੇ ਰਾਹ ਕੋਈ ਨਾ ਕੋਈ ਲੱਭ ਲੈਂਦੇ ਨੇ ਔਰ ਉੱਥੇ ਵੀ ਜਿਹੜੇ ਹੋਰ ਵੀ ਦੇਖਦੇ ਨੇ ਕੋਈ ਨਾ ਕੋਈ ਰਾਹ ਲੱਭ ਕੇ। ਵੈਸੇ ਤਾਂ ਬਲੈਂਕਟ ਬੈਨ ਹੈ ਜਿਹੜਾ ਉਹ ਪਿਛਲੇ 4 ਸਾਲ ਤੋਂ ਹੀ ਹੈ। ਹਾਂਜੀ
ਰਿਸ਼ੀ ਭਰਤਵਾਜ ਜੀ ਲਿਖਦੇ ਨੇ ਕਿ ਭਾਰਤਵਾਜ। ਹਾਂਜੀ ਭਾਰਤਵਾਜ ਜੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਪਰ I condemn any disrespect to the Darbar Sahib, and I also condemn death threats being made a Archana. Made to. ਹਾਂਜੀ or tolerance and non-violence is the base of Sikhism. ਰਿਸ਼ੀ ਭਾਰਦਵਾਜ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਨਾਲ ਜੁੜਦੇ ਹੋ, ਰਿਸਪੈਕਟਫੁਲੀ ਤੁਸੀਂ ਆਪਣੇ ਵਿਊ ਵੀ ਦਿੰਦੇ ਹੋ। ਦੇਖੋ ਦਰਬਾਰ ਸਾਹਿਬ ਦੀ ਬੇਅਦਬੀ ਇਸ ਬੀਬੀ ਨੇ ਕੀਤੀ ਹੈ ਤਾਂ ਜੱਗ ਦੇ ਸਾਹਮਣੇ ਹੈ, ਉਸ ਦੀਆਂ ਆਪਣੀ ਉਹਨੇ ਜਿਹੜੇ ਪੋਸਟ ਕੀਤੀਆਂ, ਉਹਨੂੰ ਕਿਹਨੇ ਧਮਕੀ ਦਿੱਤੀ, ਕੀ ਕਿਹਾ, ਇਹ ਤਾਂ ਕਿਸੇ ਨੂੰ ਨਹੀਂ ਪਤਾ, ਉਹਦੀ ਜ਼ਬਾਨੀ ਹੈ ਕਿ ਉਹਨੇ ਸਿਕਿਉਰਿਟੀ ਲਈ ਹੈ। ਸੋ ਅਸੀਂ ਵੀ ਇਹ ਸਮਝਦੇ ਹਾਂ ਕਿ ਭਾਈ ਕਿਸੇ ਨੂੰ ਵੀ ਜਿਹੜਾ ਹੈ ਉਹ ਧਮਕਾਉਣਾ ਜਾਂ ਦੂਜਾ ਤਾਂ ਠੀਕ ਨਹੀਂ ਹੈ, ਪਰ ਹੁਣ ਜਿੰਨਾ ਕੁਝ ਸਾਹਮਣੇ ਆ ਰਿਹਾ, ਅੱਜ ਇੱਕ ਬਲਜੀਤ ਸਿੰਘ ਪਰਮਾਰ ਇਨਵੈਸਟੀਗੇਟਿਵ ਜਰਨਲਿਸਟ ਹੈ, ਉਹਨੇ ਕਿਹਾ ਵੀ ਇਹ ਬੀਬੀ 40 ਸਾਲਾਂ ਦੀ ਹੈ, ਵਕੀਲ ਹੈ ਪੇਸ਼ੇ ਵੱਲੋਂ, ਰਜਿਸਟਰਡ ਵਕੀਲ ਹੈ, ਔਰ ਇਸ ਕਿਸਮ ਦਾ ਜੋ ਕਰਦੀ ਹੈ ਸ਼ੋਬਿਜ਼ ਔਰ ਇਸ ਦੇ ਥੱਲੇ ਉਹਨੇ ਪੂਰਾ ਟਰੈਕ ਰੈਕਡ ਦਿੱਤਾ ਹੈ। ਸੋ ਇਨੋਸੈਂਟ ਮਿਸਟੇਕ ਨਹੀਂ ਹੈ। ਸੋ ਹੁਣ ਇਸ ਦੋਨਾਂ ਗੱਲਾਂ ਨੂੰ ਇੱਕ ਪਾਰ ਤੇ ਲਿਆ ਕੇ ਖੜਾ ਕਰਨਾ ਕਿ ਜੀ ਗੱਲ ਇਹ ਵੀ ਗਲਤ ਜਿਹੜੀ ਉਹਨੇ ਕੀਤੀ, ਗੱਲ ਉਹ ਵੀ ਗਲਤ ਹੈ, ਉਹਨੂੰ ਤਾਂ ਸਾਨੂੰ ਨਹੀਂ ਪਤਾ ਉਹਨੂੰ ਕੌਣ ਧਮਕੀਆਂ ਦਿੰਦਾ, ਉਹਦੇ ਕੋਲ ਪੁਲਿਸ ਜਾਂ ਦੂਜੇ ਜਾਣਦਾ, ਪਰ ਜੋ ਕਰ ਗਈ ਹੈ, ਜਿੰਨਾ ਕੁ ਹਰਟ ਹੋਇਆ ਔਰ ਇਹਦਾ ਨਤੀਜਾ ਕੀ ਹੋਏਗਾ। ਆਲਰੇਡੀ ਸ਼੍ਰੋਮਣੀ ਕਮੇਟੀ ਦੇ ਉੱਤੇ ਸਾਰੀ ਗੌਸ ਡਿੱਗ ਰਹੀ ਹੈ ਵੀ ਤੁਸੀਂ ਇਹ ਕਿਉਂ ਸਖਤੀ ਨਹੀਂ ਹੁੰਦੀ। ਹੁਣ ਤੱਕ ਅੱਜ ਹੀ ਸ਼੍ਰੋਮਣੀ ਕਮੇਟੀ ਦੇਖਣੇ ਕਿਹਾ ਵੀ ਅਸੀਂ ਇਹ ਬੇਸ਼ੱਕ ਲਿਖ ਕੇ ਲਾਇਆ ਹੋਇਆ, ਸਕਰੀਨ ਤੇ ਵੀ ਹੁੰਦਾ ਕਿ ਕੋਈ ਵੀਡੀਓ ਨਾ ਬਣਾਏ, ਕੋਈ ਰੀਲ ਨਾ ਬਣਾਏ, ਕੋਈ ਦੂਜਾ ਨਾ ਹੋਏ, ਪਰ ਅਸੀਂ ਸਖਤੀ ਨਾਲ ਲਾਗੂ ਨਹੀਂ ਸੀ ਕਰਦੇ ਵੀ ਚਲੋ ਜੇ ਕੋਈ ਇਨੋਸੈਂਟਲੀ ਫੋਟੋ ਲੈਂਦਾ ਹੈ ਕਿ ਦਰਬਾਰ ਸਾਹਿਬ ਦਰਸ਼ਨਾਂ ਨੂੰ ਕੋਈ ਪਰਿਵਾਰ ਆਇਆ, ਉਹਨਾਂ ਨੇ ਕਿਹਾ ਜੀ ਜੋ ਹੋ ਗਿਆ ਹੁਣ ਇਹ ਹੋਏਗਾ ਵੀ ਸਾਨੂੰ ਈਵਨ ਕੈਮਰੇ ਔਰ ਦੂਜੇ ਵੀ ਫਿਰ ਬਾਹਰ ਰਖਾਣੇ ਪੈਣਗੇ, ਫੋਨ ਤਾਂ ਹੋਣਗੇ ਹੀ ਹੋਣਗੇ ਫਿਰ ਕੋਈ ਵੀ। ਸੋ ਇਹ ਬਹੁਤ ਸ਼ੁਕਰੀਆ ਤੁਸੀਂ ਲਿਖਿਆ, ਪਰ ਇਹਨੂੰ ਤੁਸੀਂ ਐਕਟ ਨੂੰ ਇਵੇਂ ਨਾ ਇਸ ਦੇ ਨਾਲ ਜੋੜੋ ਕਿ ਜੀ ਉਹਨੂੰ ਖਤਰਾ ਤੇ ਉਹਦਾ ਅਪਮਾਨ ਦੋਵੇਂ ਇੱਕ ਬਰਾਬਰ, ਇਵੇਂ ਨਹੀਂ ਹੈ। ਨਾ ਹੀ ਸਾਨੂੰ ਪਤਾ ਵੀ ਉਹਨੂੰ ਕਿਹਨੇ ਧਮਕੀ ਦਿੱਤੀ ਹੈ, ਉਹਦੇ ਕੋਲ ਰਸਤਾ ਹੈ, ਜੇ ਕੋਈ ਧਮਕੀਆਂ ਕਿਸੇ ਨੰਬਰ ਤੋਂ ਆਈਆਂ ਨੇ ਉਹ ਸ਼ੀ ਸ਼ੁਡ ਗੋ ਟੂ ਦਾ ਪੁਲਿਸ। ਬਸਰਾ ਜੀ ਫਤਿਹ ਬੁਲਾਣੇ ਖਾਲਸਾ ਜ਼ਿੰਦਾਬਾਦ ਕਹਿੰਦੇ, ਬਲੈਕੀਆ ਗੇਮੀਆਂ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਬਲਵੰਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਹੋਪਫੁਲੀ ਕੈਨੇਡਾ ਵਿਲ ਇਨਵੈਸਟੀਗੇਟ MP ਲਾਈਕ ਆਰੀਆ। ਔਰ ਜਗਜੀਤ ਪੁੰਨ ਕਹਿੰਦੇ ਨੇ ਕਿ ਫਤਿਹ ਬੁਲਾਉਂਦੇ ਨੇ, ਔਰ ਸਤਨਾਮ ਸਿੰਘ ਜੀ ਫਤਿਹ ਖਾਲਸਾ ਜ਼ਿੰਦਾਬਾਦ। ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਪਾਲ ਸਿੰਘ ਜੀ, ਜੀਤ ਸੂਰਤੀਆ ਜੀ, ਚਰਨਜੀਤ ਰੰਧਾਵਾ ਜੀ, ਮੈਜੋਰ ਕਨੂਰ ਜੀ, ਇੰਦਰਜੀਤ ਸਿੰਘ ਸੰਧੂ ਜੀ, ਹਰਦੀਪ ਸਿੰਘ ਜੀ, ਧਰਮ ਸਿੰਘ ਜੀ, ਦਵਿੰਦਰ ਸੰਧੂ ਜੀ, ਸੁਖਜੀਵਨ ਬੱਚੂ ਜੀ, ਅਮਰਜੀਤ ਸਾਨੀ ਜੀ, ਫਿਰ ਇਸੇ ਤਰ੍ਹਾਂ ਸੋਨਮਾਲ ਜੀ, ਔਰ AL ਆਈ ਥਿੰਕ ਸੋਹਣਮਾਲ ਸਭ ਤੋਂ ਪਹਿਲਾਂ ਆਉਣ ਵਾਲਿਆਂ ਚੋਂ ਹੁੰਦੇ ਨੇ। ਅਸੀਂ ਹੁਣ ਫੇਸਬੁੱਕ ਤੇ ਨਹੀਂ ਹੁੰਦੇ, ਅਦਰਵਾਈਜ਼ ਸਭ ਤੋਂ ਪਹਿਲਾਂ ਇਹ ਫੇਸਬੁੱਕ ਤੇ ਵੀ ਹੁੰਦੇ ਸੀ। ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਵੀਡੀਓ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।